ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਵੇਂ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ते मेरे नाल साथ देने ਲਈ ਮੌਜੂਦ ਨੇ ਮਸੂਦ ਮਲੀ ਜੀ। ਮਸੂਦ ਜੀ ਜੀ ਆਇਆਂ ਨੂੰ ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਸਤਿਕਾਰਯੋਗ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ। ਅੱਜ ਦੀ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ 'ਚ 17 ਦਸੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 18 ਦਸੰਬਰ ਸਾਲ 2025 ਸ਼ੁਰੂ ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਸਵਾਗਤ ਹੈ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਬੁਲਟਨ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ। ਜੇ ਇਹਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਦੀਆਂ ਖਬਰਾਂ ਹਲੇ ਇਮਰਾਨ ਖਾਨ ਦੇ ਪੁੱਤਰਾਂ ਨੇ ਪਾਕਿਸਤਾਨ ਆਉਣ ਦਾ ਐਲਾਨ ਕਰ ਦਿੱਤਾ ਹੈ ਤੇ ਭੈਣਾਂ ਦੀ ਮੁਲਾਕਾਤ ਫਿਰ ਨਹੀਂ ਹੋ ਸਕੀ, ਉਲਟਾ ਮੁਕੱਦਮਾ ਦਰਜ ਹੋ ਗਿਆ। ਜੀ ਹਰ ਮੰਗਲਵਾਰ ਹੁੰਦੀ ਇਹ ਮੁਲਾਕਾਤ ਜਿਹੜੀ ਕਿ ਨਹੀਂ ਹੋਣ ਦਿੱਤੀ ਗਈ ਔਰ ਇਸ ਮੁਲਾਕਾਤ ਨੂੰ ਵੀ ਉਸੇ ਤਰ੍ਹਾਂ ਪਿਛਲੀ ਵਾਰ ਵੀ ਨਹੀਂ ਹੋਣ ਦਿੱਤੀ ਗਈ। ਉਹ ਵਿਚਾਰੀਆਂ ਧਰਨਾ ਦੇ ਕੇ ਬੈਠੀਆਂ, ਠੰਡ ਦੇ ਦਿਨਾਂ 'ਚ ਉਹਨਾਂ ਦੇ ਪਾਣੀ ਦਾ ਛਿੜਕਾਓ ਕਰਕੇ ਉੱਥੋਂ ਉਹਨਾਂ ਦਾ ਕੈਂਪ ਖੇੜਿਆ ਗਿਆ। ਹੁਣ ਵੀ ਇਮਰਾਨ ਖਾਨ ਦੇ ਹਾਮੀ ਨੇ ਜਿਹੜੇ ਉਹ ਉਹਨਾਂ ਦੇ ਨਾਲ ਰਲ ਕੇ ਬੈਠੇ ਸਨ। ਮੁਲਾਕਾਤ ਨਹੀਂ ਹੋਣ ਦਿੱਤੀ ਗਈ, ਲਾਠੀ ਚਾਰਜ ਕੀਤਾ ਗਿਆ, ਉੱਥੋਂ ਪਾਣੀ ਉਹਨਾਂ ਦੇ ਵਰਾ ਕੇ ਉੱਥੋਂ ਕੱਢਿਆ ਗਿਆ ਔਰ ਅਤਗਰਦੀ ਦਾ ਮੁਕੱਦਮਾ ਜਿਹੜਾ ਉਹ ਉਹਨਾਂ ਤੇ ਬਣਾ ਦਿੱਤਾ ਗਿਆ ਕਿ ਇਹ ਜੀ ਜੇਲ੍ਹ ਦੇ ਬਾਹਰ ਆ ਕੇ ਅਤਗਰਦੀ ਦੀ ਕੋਸ਼ਿਸ਼ ਕਰਦੀਆਂ ਨੇ ਆਪਣੇ ਭਰਾ ਦੇ ਹਾਮੀਆਂ ਦੇ ਨਾਲ ਰਲ ਕੇ। ਔਰ ਗ੍ਰਿਫਤਾਰੀਆਂ ਹੋਈਆਂ ਨੇ। ਇਹ ਗ੍ਰਿਫਤਾਰੀਆਂ ਨੇ ਜਿਹੜੀਆਂ ਪ੍ਰਵੀਨ ਇਹ 19 ਲੋਕਾਂ ਦੀਆਂ ਹੋਈਆਂ ਨੇ ਔਰ 19 ਲੋਕਾਂ ਦੀਆਂ ਗ੍ਰਿਫਤਾਰੀਆਂ ਚੋਂ 14 ਨੇ ਜਿਹੜੇ ਉਹਨਾਂ ਨੂੰ ਅਦਾਲਤ ਤੇ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ। ਤੇ ਇਹ ਹੁਣ ਜਬਰ ਜਿਹੜਾ ਸਾਹਮਣੇ ਆਉਣ ਡਿਆ, ਇਹਨਾਂ ਨੂੰ ਵੇਖਦਿਆਂ ਹੋਇਆ ਇਮਰਾਨ ਖਾਨ ਦੇ ਜਿਹੜੇ ਪੁੱਤਰ ਨੇ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਹੈ ਸਕਾਈ ਨਿਊਜ਼ ਦੀ ਪੱਤਰਕਾਰ ਆ ਯਲਦਾ ਹਕੀਮ ਉਹਨੂੰ। ਉਹਦੇ ਵਿੱਚ ਇਹ ਦੋਵੇਂ ਇਮਰਾਨ ਖਾਨ ਦੇ ਮੁੰਡੇ ਕਾਸਮ ਖਾਨ ਔਰ ਸਲਮਾਨ ਖਾਨ, ਉਹਨਾਂ ਜਦੋਂ ਪੁੱਛਿਆ ਗਿਆ ਕਿ ਕੀ ਤੁਹਾਨੂੰ ਨਜ਼ਰ ਆਉਂਦਾ ਆ ਕਿ ਤੁਹਾਡਾ ਪਿਓ ਇਹਨਾਂ ਹਾਲਾਤਾਂ 'ਚ ਜੇਲੋਂ ਬਾਹਰ ਆ ਜਾਏਗਾ, ਉਹਨਾਂ ਆਖਿਆ ਸਾਡੀ ਆਸ ਉਮੀਦ ਮੁੱਕਣ ਦੀ, ਸਾਨੂੰ ਤੇ ਇਹ ਹੈ ਕਿਸੇ ਦਿਨ ਕੋਈ ਭੈੜੀ ਖਬਰ ਨਾ ਲੱਭੇ ਕਿਉਂਕਿ ਸਾਡੇ ਪਿਓ ਨੂੰ ਕੈਦੇ ਤਨਹਾਈ 'ਚ ਰੱਖਿਆ ਜਾ ਰਿਹਾ, ਉਹਨੂੰ ਪੀਣ ਲਈ ਸਾਫ਼ ਪਾਣੀ ਨਹੀਂ ਦਿੱਤਾ ਜਾ ਰਿਹਾ ਤਾਂ ਕਿ ਸਰੀਰਕ ਤੌਰ ਤੇ ਉਹ ਇੰਨਾ ਕਮਜ਼ੋਰ ਹੋ ਜਾਏ। 24 ਘੰਟਿਆਂ 'ਚੋਂ 23 ਘੰਟੇ ਉਹਨੂੰ ਬੰਦ ਕਮਰੇ 'ਚ ਰੱਖਿਆ ਜਾਂਦਾ ਹੈ, ਕਾਲ ਕੋਠੀ 'ਚ ਰੱਖਿਆ ਜਿੱਥੇ ਮੌਤ ਦੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਜਿੱਥੇ ਰੋਸ਼ਨੀ ਆ ਨਹੀਂ ਸਕਦੀ। ਬਹੁਤ ਅਤਰ ਹਾਲਤਾਂ 'ਚ ਅਸੀਂ ਜਨਵਰੀ 'ਚ ਪਾਕਿਸਤਾਨ ਜਾ ਰਹੇ ਹਾਂ ਔਰ ਅਸੀਂ ਆਪਣੇ ਪਿਓ ਨੂੰ ਮਿਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇੱਧਰ ਇਹ ਜਿਹੜੇ ਪ੍ਰਾਈਮ ਮਿਨਿਸਟਰ ਦੇ ਖਾਸ ਕਹਿ ਲਵੋ ਕਿ ਲਾਗੇ ਦੇ ਬੰਦੇ ਨੇ ਮੁਸ਼ੱਬਰ ਜ਼ੈਦੀ, ਜਿਹੜੇ ਪਹਿਲਾਂ ਕਦੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਉੱਤੇ ਟਵੀਟ ਵੀ ਕਰਦੇ ਸਨ ਔਰ ਉਹਦੇ ਖਿਲਾਫ ਵੀ ਸਨ, ਉਹਨਾਂ ਨੇ ਜਨਾਬ ਇਹ ਸਕਾਈ ਨਿਊਜ਼ ਨੂੰ ਬਿਆਨ ਦਿੱਤਾ ਹੈ ਕਿ ਜੀ ਇਮਰਾਨ ਖਾਨ ਨੂੰ ਕੈਦ ਹੋਇਆ 800 ਤੇ ਇੰਨੇ ਦਿਨ ਹੋਏ ਨੇ, ਜਿਹਦੇ ਵਿੱਚ ਉਹਦੀਆਂ 800 ਤੇ ਇੰਨੀਆਂ ਮੁਲਾਕਾਤਾਂ ਹੋਈਆਂ ਨੇ, 1900 ਇੰਨੀਆਂ ਮੁਲਾਕਾਤਾਂ ਭੈਣਾਂ ਨਾਲ ਹੋਈਆਂ, 1900 ਇੰਨੀਆਂ ਮੁਲਾਕਾਤਾਂ ਵਕੀਲਾਂ ਨਾਲ ਹੋਈਆਂ, 1900 ਇੰਨੀਆਂ ਮੁਲਾਕਾਤਾਂ ਪਾਰਟੀ ਲੀਡਰਾਂ ਨਾਲ ਹੋਈਆਂ। ਇਹ ਕਿਹੜੇ ਪਾਸਿਓਂ ਕੈਦ ਤਨਹਾਈ ਬਣਦੀ ਹੈ ਬਈ? ਜਦੋਂ ਇਹ ਮੁਲਾਕਾਤਾਂ ਹੋਣ ਰਹੀਆਂ ਸੀਗੀਆਂ ਉਦੋਂ ਕੋਈ ਇਹ ਨਹੀਂ ਸੀ ਕਹਿੰਦਾ ਕਿ ਕੈਦ ਤਨਹਾਈ 'ਚ ਰੱਖਿਆ ਜਾਂ ਉਹਦੇ ਤੇ ਜਬਰ ਹੋ ਰਿਹਾ ਆ। ਠੀਕ ਹੈ, ਇਹ ਹੁਣ ਜਦੋਂ ਤੋਂ ਜਬਰ ਸ਼ੁਰੂ ਹੋਇਆ ਇਹ ਗੱਲਾਂ ਉਦੋਂ ਤੋਂ ਉੱਠਣਾ ਸ਼ੁਰੂ ਹੋਈਆਂ। ਹੁਣ ਜਵਾਬ ਦਵੋ ਕਿ ਹਾਲਾਤ ਕੀ ਨੇ। ਸੋ ਸਰਕਾਰ ਨੇ ਇਹਨੂੰ ਸਰਕਾਰੀ ਪੱਧਰ ਤੇ ਰੱਦ ਕਰ ਦਿੱਤਾ। ਨਾਲ ਹੀ ਇਹ ਖਬਰਾਂ ਵੀ ਗਰਦਸ਼ 'ਚ ਨੇ ਕਿ ਹੁਣ ਕਿਉਂਕਿ ਇਮਰਾਨ ਖਾਨ ਨੇ ਬਾਹਰ ਨਹੀਂ ਆ ਸਕਣਾ, ਬਾਹਰ ਨਹੀਂ ਆ ਰਿਹਾ, ਤੇ ਉਹਦੇ ਪੁੱਤਰਾਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਸੁੱਖ ਦੀ ਜ਼ਿੰਦਗੀ ਛੱਡ ਕੇ ਪਾਕਿਸਤਾਨ ਜਾਈਏ ਔਰ ਅਸੀਂ ਫਿਰ ਪਿਓ ਦੀ ਸਿਆਸੀ ਪਾਰਟੀ ਵੱਲੋਂ ਬਕਾਇਦਾ ਸਿਆਸਤ 'ਚ ਜਿਹੜਾ ਉਹ ਹਿੱਸਾ ਲਈਏ। ਉਹਦਾ ਜਿੱਦਾਂ ਜ਼ੁਲਫਕਾਰ ਅਲੀ ਭੱਟੋ ਦੀ ਧੀ ਬੇਨਜ਼ੀਰ ਕੀਤਾ ਸੀਗਾ, ਇਹ ਕੰਡੀਸ਼ਨਾਂ ਉਹੀ ਨੇ। ਜਦ ਕਿ ਇਮਰਾਨ ਖਾਨ ਆਪ ਜ਼ਾਤੀ ਤੌਰ ਤੇ ਖਾਨਦਾਨੀ ਸਿਆਸਤ ਦੇ ਸਖਤ ਖਿਲਾਫ ਆ। ਸਕੇ ਭਣਵਈਏ ਨੂੰ ਉਹਨੇ ਟਿਕਟ ਨਹੀਂ ਦਿੱਤੀ, ਆਪਣੇ ਮੁੰਡਿਆਂ ਨੂੰ ਉਹਨੇ ਸਿਆਸਤ 'ਚ ਨਹੀਂ ਲਿਆਉਣਾ। ਪਰ ਇਸ ਵੇਲੇ ਜਦੋਂ ਇੱਕ ਬੰਦੇ ਨੂੰ ਅਪੜਾਏ ਤੁਸੀਂ ਇਸ ਨਹਿਜ ਤੇ ਦਿੱਤਾ ਆ ਤੇ ਫਿਰ ਹੁਣ ਸਾਹ ਨਿਕਲਣ ਜੋਗਾ ਤੇ ਕੋਈ ਰਾਹ ਆ ਜਿਹੜਾ ਉਹਨੇ ਲੱਭਣਾ ਹੀ ਆ ਨਾ, ਉਹ ਫਿਰ ਜਾਇਜ਼ ਆ ਨਜਾਇਜ਼ ਆ, ਆਪਣੇ ਨਜ਼ਰੀਏ ਦੇ ਖਿਲਾਫ ਆ ਜਾਂ ਨਜ਼ਰੀਏ ਦੇ ਹੱਕ 'ਚ ਆ। ਸਾਰੇ ਦਸਤ ਇਹ ਹੈ ਕਿ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ ਜੀ। जस्टिस तारक जहांगीरी ने अपना जाली डिग्री वाला केस आईनी अदालत से चैलेंज कर दिया है। ਜੀ ਬਿਲਕੁਲ, ਇਹ ਪਿਛਲੀ ਕਾਰਵਾਈ ਦਾ ਤੇ ਅਸੀਂ ਦੱਸਿਆ ਸੀਗਾ ਕਿ ਜਿਹੜੀ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਸਰਫਰਾਜ਼ ਡੋਗਰ ਹੋਣੇ ਨੇ, ਜਿਹੜੇ ਉਹਨਾਂ ਦੇ ਨਾਲ ਉਹਨਾਂ ਦੀ ਮੂੰਹ ਮਾਰੀ ਹੋਈ, ਜਿਹਦੇ 'ਚ ਉਹਨਾਂ ਨੇ ਆਖਿਆ ਕਿ ਤੁਹਾਡਾ ਮੇਰਾ ਮਤੱਕਾ ਆ, ਮੈਂ ਤੁਹਾਡੇ ਖਿਲਾਫ ਸੁਪਰੀਮ ਕੋਰਟ 'ਚ ਹਾਂ, ਤੁਸੀਂ ਕਿਵੇਂ ਇਸ ਬੈਂਚ 'ਚ ਬਹਿ ਸਕਦੇ ਜਿਹਦੇ 'ਚ ਮੇਰੇ ਖਿਲਾਫ ਫੈਸਲਾ ਹੈ ਜਿਹੜਾ ਉਹ ਹੋਣਾ ਜਾਂ ਮੇਰੇ ਖਿਲਾਫ ਕੇਸ ਲੱਗਾ ਹੋਇਆ ਹੈ ਔਰ ਤੁਸੀਂ ਉਹਦੀ ਸੁਣਵਾਈ ਕਰੋਗੇ। ਤੁਸੀਂ ਕਿਸੇ ਪਾਸੇ ਵੀ ਇਨਸਾਫ ਦੀ ਨਿਆਂ ਦੀ ਗੱਲ ਨਹੀਂ ਕਰ ਸਕਦੇ, ਪਰਾਂ ਹੋ ਜਾਓ। ਜਸਟਿਸ ਸਰਫਰਾਜ਼ ਡੋਗਰ ਪਰਾਂ ਨਹੀਂ ਹੋਏ, ਜਿਹਦੇ ਤੋਂ ਬਾਅਦ ਉਹਨਾਂ ਨੇ ਦੋ ਇਹ ਜਿਹੜਾ ਜੱਜਾਂ ਦਾ ਬੈਂਚ ਆ ਇਹਨੂੰ ਚੈਲੰਜ ਕਰ ਦਿੱਤਾ ਹੈ ਜੀ ਕਨਸਟੀਟਿਊਸ਼ਨਲ ਕੋਰਟ ਦੇ ਵਿੱਚ ਔਰ ਆਖਿਆ ਹੈ ਕਿ ਮੇਰੇ ਉੱਤੇ ਲੱਗੇ ਜਿਹੜੇ ਇਲਜ਼ਾਮ ਨੇ ਉਹ ਸਰਾਸਰ ਗਲਤ ਨੇ। ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਬਣਦੀ ਨਹੀਂਗੀ, ਇਸ ਕਾਰਵਾਈ ਨੂੰ ਹੀ ਰੱਦ ਕਰ ਦਿੱਤਾ ਜਾਏ। ਹੁਣ ਸੁਪਰੀਮ ਕੋਰਟ ਆਫ ਪਾਕਿਸਤਾਨ ਜਾਂ ਕਨਸਟੀਟਿਊਸ਼ਨ ਕੋਰਟ ਆ ਜਿਹੜੀ ਉਹ ਇਹਦੇ ਤੇ ਕੀ ਇਹ ਜਿਹੜਾ ਫੈਸਲਾ ਕਰਦੀ ਹੈ। ਯਾਦ ਰਵੇ ਕਿ ਅਗਲੀ ਪੇਸ਼ੀ ਅੱਜ 18 ਹੋ ਗਈ ਹੈ, ਅੱਜ ਆ ਇਸਲਾਮਾਬਾਦ ਹਾਈ ਕੋਰਟ 'ਚ ਪਿਛਲੀ ਜਿਹੜੀ ਪੇਸ਼ੀ ਹੋਈ ਸੀ ਉਦੋਂ ਤੋਂ ਬਾਅਦ ਅਗਲੀ ਪੇਸ਼ੀ ਹੈ ਜਿਹੜੀ ਉਹਦੀ 18 ਦਸੰਬਰ ਡੇਟ ਪਈ ਸੀਗੀ ਤੇ ਉਹਨਾਂ ਵੱਲੋਂ ਇਹ ਚੈਲੰਜ ਕੀਤਾ ਗਿਆ। ਹੁਣ ਜੇ ਆਈਨੀ ਅਦਾਲਤ ਇਹਦੇ ਤੇ ਸਟੇ ਆਰਡਰ ਦੇ ਦਿੰਦੀ ਹੈ ਜਾਂ ਇਹਨੂੰ ਸੁਣਵਾਈ ਲਈ ਮਨਜ਼ੂਰ ਕਰ ਦਿੰਦੀ ਹੈ ਤੇ ਫਿਰ ਉਹ 18 ਵਾਲੀ ਨਹੀਂ ਲੱਭਣੀ। ਪਰ ਇਸ ਟਾਈਮ ਹਕੂਮਤ ਦੇ ਆਪਣੇ ਹਾਮੀ ਸਾਰੇ ਜੱਜ ਨੇ, ਅਸੀਂ ਜਿਹੜੀ ਖਬਰ ਦੇਣੇ ਹਜੇ ਅਦਾਲਤੀ ਕਾਰਵਾਈ ਸ਼ੁਰੂ ਨਹੀਂ ਹੋਈ, ਕੱਲ ਦੀਆਂ ਖਬਰਾਂ ਦੇ ਵਿੱਚ ਪਤਾ ਲੱਗ ਜਾਏਗਾ, ਪਰ ਮੈਨੂੰ ਲੱਗ ਰਿਹਾ ਹੈ ਕਿ ਆਈਨੀ ਅਦਾਲਤ ਵੱਲੋਂ
ਗੋਂਗਲੋਂ ਤੋਂ ਕੋਈ ਮਿੱਟੀ ਝਾੜੀ ਜਾਏਗੀ। ਇਹ ਮਾਮਲਾ ਬੰਨੇ ਸੁਲਝਾਉਣ ਲੱਗ ਵਾਸਤੇ ਇਹ ਗੁੰਝਲਾਂ ਪਾਈਆਂ ਨਹੀਂ ਗਈਆਂ। ਹੂੰ। ਮਕਸਦ ਇਹ ਹੈ ਕਿ ਗੁੰਝਲ ਚ ਪਾ ਕੇ ਕਿਸੇ ਨੂੰ ਡੇਗਣਾ। ਜੀ ਪਾਕਿਸਤਾਨ 'ਚ ਲੋਕਾਂ ਨੂੰ 에ਅਰਪੋਰਟਸ ਤੋਂ ਆਫਲੋਡ ਕਰਨ ਬਾਰੇ ਰਿਪੋਰਟ ਸਾਹਮਣੇ ਆਈ ਹੈ ਕਿ 51,000 ਬੰਦੇ ਐਸੇ ਸਾਲ ਦੇ ਵਿੱਚ ਆਫਲੋਡ ਕੀਤੇ ਗਏ। ਪ੍ਰਵੀਨ 18 ਹੋ ਗਈ ਦੁਨੀਆ ਭਰ ਦੇ ਵਿੱਚ, ਪਾਕਿਸਤਾਨ 'ਚ 18 ਹੈ ਨਾ, ਦੁਨੀਆ ਭਰ 'ਚ ਮਾਈਗ੍ਰੇਸ਼ਨ ਦਾ, ਮਹਾਜਰਤ ਦਾ, ਹਿਜਰਤ ਦਾ ਇਹ ਵਰਲਡ ਡੇ ਹੈ ਜਾਂ ਵੱਡਾ ਦਿਨ ਹੈ ਜਾਂ ਆਲਮੀ ਪੱਧਰ ਤੇ ਇਹਨੂੰ ਯੂਨੈਸਕੋ ਦੇ ਪਰਛਾਵੇਂ ਮਨਾਇਆ ਜਾਂਦਾ ਹੈ। ਉਸ ਮੌਕੇ ਤੇ ਇਹ ਰਿਪੋਰਟ ਸਾਹਮਣੇ ਆਈ ਹੈ ਕਿ ਸਿਰਫ ਗਲਫ ਯਾਨੀ ਅਰਬ ਮੁਲਕਾਂ ਦੇ ਵਿੱਚ 85 ਲੱਖ ਪਾਕਿਸਤਾਨੀ ਕੰਮਕਾਰ ਕਰਨ ਲਈ ਰੋਜ਼ੀ ਰੋਟੀ ਲਈ ਗਏ ਨੇ। ਠੀਕ ਹੈ, ਕੁੱਲ ਪੂਰਾ ਸੰਸਾਰ ਅਗਰ ਵੇਖੀਏ ਤੇ 1 ਕਰੋੜ 20 ਲੱਖ ਤੋਂ ਵੱਧ ਪਾਕਿਸਤਾਨੀ ਨੇ, ਜਿਹਨੇ ਤੁਸੀਂ ਮੈਂ ਵੀ ਆ, ਜਿਹੜੇ ਕੰਮਕਾਰ ਕਰਨ ਲਈ ਪਾਕਿਸਤਾਨ ਛੱਡ ਕੇ ਤੇ ਬਾਹਰ ਬੈਠੇ ਨੇ। ਇਹਨਾਂ ਦੇ ਵਿੱਚੋਂ ਕਹਿਣ ਦੇ ਨੇ ਕਿ ਪਿਛਲੇ 1 ਸਾਲ ਦੇ ਵਿੱਚ 51,000 ਬੰਦਿਆਂ ਨੂੰ ਆਫਲੋਡ ਕੀਤਾ ਗਿਆ। ਇਹ ਜੂਨ ਤੋਂ ਬਾਅਦ ਦੇ ਆંકੜੇ ਨੇ, ਇਹ ਜੂਨ ਤੋਂ ਬਾਅਦ ਦੇ ਆંકੜੇ ਜੇ। ਇਸ ਤੋਂ ਪਹਿਲਾਂ ਕੀ ਹੋਇਆ ਇਹ ਕੋਈ ਨਹੀਂ। 51,000 ਬੰਦਾ ਜਿਨ੍ਹਾਂ ਦੇ ਜੀ ਕਦ ਲਈ। ਅੱਛਾ, ਇੱਥੇ ਇੱਕ ਹੋਰ ਮੈਂ ਦੱਸਦਾ, ਸਾਊਦੀ ਅਰਬ ਨੇ 24,000 ਬੰਦੇ ਪਾਕਿਸਤਾਨ ਡਿਪੋਰਟ ਕੀਤੇ। ਪਤਾ ਕਦ ਲਈ? ਇੱਥੋਂ ਫਿਰਨ ਤੁਰਨ ਉਮਰਾ ਕਰਨ ਜਾਂਦੇ ਸੋ, ਉੱਥੇ ਜਾ ਕੇ ਮੰਗਣ ਡੈ ਪੈਂਦੇ ਸਨ, ਹਰਮ ਸ਼ਰੀਫ 'ਚ ਵੀ, ਕਾਬੇ 'ਚ ਵੀ ਤੇ ਮਸਜਿਦ ਨਬਵੀ 'ਚ ਵੀ। ਉਹ ਕਹਿੰਦੇ ਹੀ ਉਮਰਾ ਕਰਨ ਆਏ ਨੇ, ਮੰਗਣ ਆਏ ਨੇ। ਸੋ ਇਸ ਕਰਕੇ 24,000 ਬੰਦੇ ਉਹ ਹੋਏ। ਉਸ ਤੋਂ ਬਾਅਦ ਫਿਰ ਇਹ ਕਹਿ ਲਵੋ ਕਿ ਸਖਤੀ ਹੋਈ, ਪਰ ਸਖਤੀ ਦੀ ਆੜ 'ਚ ਨਜਾਇਜ਼ ਲੋਕਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਫਿਰ ਉਹ ਸੋਸ਼ਲ ਮੀਡੀਆ ਤੇ ਪਾਇਆ, ਫਿਰ ਸੋਸ਼ਲ ਮੀਡੀਆ ਅਕਾਊਂਟਸ ਦੇ ਖਿਲਾਫ ਕਾਰਵਾਈ ਹੋਈ। ਹੁਣ ਪ੍ਰਾਈਮ ਮਿਨਿਸਟਰ ਨੇ ਨੋਟਿਸ ਲਿਆ ਆ, ਕਮੇਟੀ 14 ਬੰਦਿਆਂ ਦੀ ਬਣ ਗਈ ਹੈ। ਜਨਵਰੀ ਦੇ ਅਖੀਰ ਤੱਕ ਸਿਫਾਰਿਸ਼ਾਂ ਸਾਹਮਣੇ ਆਉਣੀਆਂ। ਉੱਥੇ ਇਹ ਆંકੜੇ ਸਾਹਮਣੇ ਆਏ ਨੇ ਕਿ ਇਹ 51,000 ਬੰਦੇ ਨੇ ਜਿਹੜੇ ਇਹਨਾਂ ਨੂੰ ਆਫਲੋਡ ਕਰਨ ਦੀ ਸਰਕਾਰੀ ਤਸਦੀਕ FIA ਦਾ ਮਹਿਕਮਾ, ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਆਪ ਕਰ ਰਹੀ ਹੈ, ਜਿਨ੍ਹਾਂ ਦਾ ਆਖਣਾ ਹੈ ਕਿ ਲੋਕ ਇੱਥੇ ਜਦੋਂ ਪਾਕਿਸਤਾਨ ਤੋਂ ਬਾਹਰ ਜਾਂਦੇ ਨੇ ਤੇ ਉਹਨਾਂ ਦੀ ਆਨਲਾਈਨ ਵੈਰੀਫਿਕੇਸ਼ਨ, ਉਹਨਾਂ ਦੇ ਏਜੰਟਸ ਨੇ ਜਿਹੜੇ, ਉਹਨਾਂ ਦੀ ਪੁੱਛ ਪ੍ਰਤੀਤ ਕਿ ਪਹਿਲਾਂ ਇਸ ਏਜੰਟ ਵੱਲੋਂ ਕੌਣ-ਕੌਣ ਮੰਗਣ ਲਈ ਬਾਹਰ ਗਿਆ ਜਾਂ ਵਾਰਦਾਤ ਦਾ ਹਿੱਸਾ ਰਿਹਾ, ਅਸੀਂ ਸਾਰੀ ਜਾਂਚ ਕਰਨੇ। ਲੋਕ ਇੱਥੋਂ ਉਮਰਾ ਕਰਨ ਜਾਂਦੇ ਨੇ, ਉੱਥੋਂ ਵਾਪਸੀ ਤੇ ਕ੍ਰਾਸ ਫਲਾਈਟ ਇਹੋ ਜਿਹੀ ਰੱਖਦੇ ਨੇ ਕਿ ਲੀਬੀਆ 'ਚ ਯੂਰਪ ਹੋ ਜਾਂਦੇ ਨੇ, ਉਸ ਤੋਂ ਬਾਅਦ ਅੱਗੇ ਯੂਰਪ ਵੜਨ ਦੀ ਕੋਸ਼ਿਸ਼ ਕਰਦੇ ਨੇ। ਸਰਕਾਰ ਦੀਆਂ ਇਹਨਾਂ ਗੱਲਾਂ ਦੀ ਮੈਂ ਨਿੰਦਿਆ ਨਹੀਂ ਕਰਦਾ, ਮੈਂ ਇਹਨਾਂ ਨੂੰ ਝੁਟਲਾਉਂਦਾ ਨਹੀਂ, ਇਦਾਂ ਹੈ। ਉਹ ਪਰ ਇੱਕ ਬੰਦਾ ਪਹਿਲਾਂ ਇੱਕ ਮੁਲਕ 'ਚ ਗਿਆ, ਸਾਊਦੀ ਅਰਬ 'ਚ, ਉੱਥੋਂ ਪਾਕਿਸਤਾਨ ਆਇਆ, ਹੁਣ ਵਾਪਸ ਆਪਣੇ ਕੰਮ ਤੇ ਚੱਲਾ, ਉਹਨੂੰ ਆਫਲੋਡ ਕਰਨ ਦਾ ਕੀ ਤੁਕ ਬਣਦਾ? ਜਾਂ ਤੇ ਜਿੱਦਾਂ ਮੈਂ ਇਕਰਾਰ ਕਰਨ ਡਿਆ ਕਿ ਹਾਂ ਇਦਾਂ ਹੈ, ਪਾਕਿਸਤਾਨੀ ਸਰਕਾਰ ਕਵੇ ਕਿ ਜਿਹੜੀ ਗੱਲ ਮੈਂ ਕਹਿਣ ਡਿਆ ਇਦਾਂ ਨਹੀਂ ਹੈ, ਇਦਾਂ ਹੈ। ਇਸ ਗੱਲ ਨੂੰ ਇਧਰੋਂ ਕੰਨ ਫੜ ਕੇ ਇਧਰੋਂ ਵਲ ਪਾ ਕੇ ਇਹਨੂੰ ਗੋਲਮੋਲ ਕਰਨ ਦੀ ਕੋਸ਼ਿਸ਼ ਕਰਦੇ। ਧੱਕਾ ਨਹੀਂ ਕਿਸੇ ਨਾਲ ਹੋਣਾ ਚਾਹੀਦਾ। ਤੇ ਇਹ ਉਹ ਆંકੜੇ ਨੇ ਜਿਹੜੇ ਦੱਸਣ ਦੇ ਨੇ। ਹੁਣ ਉਹਦੇ ਲਈ ਦਸਤੂਰ ਅਸੂਲ ਜਿਹੜੇ ਬਣਾਏ ਜਾ ਰਹੇ ਨੇ ਉਹ ਹੋਰ ਛਾਂਟੀ ਵਾਲੇ ਨੇ ਜੀ। ਬਿਹਾਰ ਦੀ ਇੱਕ ਮੁਸਲਮਾਨ ਡਾਕਟਰ ਦਾ ਨਕਾਬ ਖਿੱਚੇ ਜਾਣ ਤੇ ਪਾਕਿਸਤਾਨ ਨੇ ਸਰਕਾਰੀ ਤੌਰ ਤੇ ਇਹਦੀ ਨਿੰਦਿਆ ਕੀਤੀ ਹੈਗੀ ਤੇ ਇਸਹਾਕਦਾਰ ਹੋਰਾਂ ਦਾ ਵੀ ਇਸ ਬਾਰੇ ਬਿਆਨ ਆਇਆ ਜੀ। ਬਿਲਕੁਲ, ਭਾਰਤੀ ਰਿਆਸਤ ਬਿਹਾਰ ਦੇ ਜਿਹੜੇ CM ਨੇ ਉਹਨਾਂ ਵੱਲੋਂ ਇਹ ਜ਼ਬਰਦਸਤੀ ਧੱਕੇ ਦੇ ਨਾਲ ਉਸ ਬੀਬੀ ਦਾ ਹਿਜਾਬ ਜਿਹੜਾ ਕਿ ਉਹਦੇ ਧਰਮ ਦਾ ਹਿੱਸਾ ਹੈ, ਇਹ ਧਰਮ ਦੇ ਉੱਤੇ ਇੱਕ ਕਿਸਮ ਦਾ ਅਟੈਕ ਹੈ ਜਿਹੜਾ ਉਹ ਕਿਸੇ ਤੇ ਕੀਤਾ ਗਿਆ। ਸਾਰੇ ਧਰਮਾਂ ਦਾ ਅਦਬ ਇਹਤਰਾਮ ਹੈ ਜਿਹੜਾ ਉਹ ਜ਼ਰੂਰੀ ਹੈ। ਇਹ ਨਹੀਂ ਕਿ ਮੇਰਾ ਧਰਮ ਹੈ ਜਿਹੜਾ ਇਹੀ ਸਭ ਤੋਂ ਬਿਹਤਰ ਹੈ ਔਰ ਬਾਕੀ ਸਾਰੇ ਜਿਹੜੇ ਉਹਨਾਂ ਨੂੰ ਮੈਂ ਮੰਨਦਾ ਕਹਾਂ। ਬਾਕੀ ਧਰਮਾਂ ਦਾ ਅਦਬ ਕਰੋਗੇ ਤਾਂ ਕੋਈ ਤੁਹਾਡੇ ਧਰਮ ਦਾ ਅਦਬ ਕਰੇਗਾ। ਠੀਕ ਹੈ, ਇਹ ਮਾਮਲਾ ਹੋਇਆ ਜੀ, ਬੜਾ ਚਰਚਾਯੋਗ ਆਇਆ। ਪਾਕਿਸਤਾਨੀ ਫਾਰਨ ਆਫਿਸ ਨੇ ਕਿਹਾ ਕਿ ਇਹ ਕੱਲ ਦਾ ਬਿਆਨ, ਪਰਸੋਂ ਦਾ ਜਿਹੜਾ ਫਾਰਨ ਆਫਿਸ ਦਾ, ਕਿ ਜੀ ਇਹ ਹਿੰਦੁਤਵਾਦ ਦੀ ਇੰਤਹਾ ਪਸੰਦੀ ਹੈ ਜਿਹੜਾ ਬਿਹਾਰ ਦਾ CM ਹੈ ਜਿਹੜਾ ਇਹ ਕਰਨ ਡਿਆ ਆ। ਕਿਸੇ ਦੇ ਧਰਮ ਦੇ ਉੱਤੇ ਅਟੈਕ ਹੈ। ਕਿਹੜੀ ਇਖਲਾਕੀਆਤ ਔਰ ਕਿਹੜਾ ਕਾਨੂੰਨ ਇਜਾਜ਼ਤ ਦਿੰਦਾ ਹੈ ਕਿ ਉਹ ਇੱਕ ਬੀਬੀ ਦਾ ਨਕਾਬ ਹੈ ਜਿਹੜਾ ਭਰੇ ਮਜਮੇ ਦੇ ਸਾਹਮਣੇ ਜਿਹੜਾ ਖਿੱਚੇ? ਭਾਰਤ ਤੋਂ ਸਾਡੇ ਮਿੰਟੂ ਜੀ ਔਰ ਚਨਾਰਤਲ ਜੀ ਜਿਹੜੀਆਂ ਖਬਰਾਂ ਦੇ ਰਹੇ ਨੇ ਉਹਨਾਂ 'ਚ ਵੀ ਇਹਦੇ ਤੇ ਚਰਚੇ ਸਾਹਮਣੇ ਆਣ ਡੇ ਨੇ। ਹੁਣ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਜਿਹੜੇ, ਉਹਨਾਂ ਨੇ ਆਖਿਆ ਕਿ ਇਹ ਬੜਾ ਸ਼ਰਮਨਾਕ ਵਾਕਿਆ ਹੈ, ਅਸੀਂ ਇਹਦੀ ਸਖਤ ਨਿੰਦਿਆ ਕਰਨੇ ਆ ਔਰ ਅਸੀਂ ਇਹ ਕਹਿੰਦੇ ਆ ਕਿ ਭਾਰਤ ਦੇ ਵਿੱਚ ਅਕਲੀਤਾਂ ਜਾਂ ਘੱਟ ਗਿਣਤੀਆਂ ਜਾਂ ਮਿਨੋਰਟੀਜ਼ ਨੇ ਜਿਹੜੀਆਂ, ਉਹਨਾਂ ਨੂੰ ਇਸਲਾਮੋਫੋਬੀਆ ਦਾ ਜਿੱਦਾਂ ਨਿਸ਼ਾਨਾ ਬਣਾਇਆ ਜਾ ਰਿਹਾ, ਇਹ ਉਹਦਾ ਇੱਕ ਸਬੂਤ ਆ। ਇਹ ਤੇ ਇੱਕ CM ਮਰਤਬੇ ਦੇ ਬੰਦੇ ਨੇ ਇਹ ਹਰਕਤ ਕੀਤੀ ਹੈ ਜਿਹੜੇ ਉੱਥੇ ਕਟਰਪੁਣੇ ਦੇ ਵਿੱਚ ਰੁੱਝੇ ਲੋਕ ਨੇ ਔਰ ਉਹਨਾਂ ਨੂੰ ਜਿਹੜੀ ਖੁੱਲੀ ਆਜ਼ਾਦੀ ਔਰ ਛੁੱਟ ਦਿੱਤੀ ਹੋਈ ਹੈ RSS ਔਰ ਇਹੋ ਜਿਹੀਆਂ ਹੋਰ ਤਨਜ਼ੀਮਾਂ ਨੂੰ, ਉਹ ਕੀ ਕਰਦੀਆਂ ਹੋਣਗੀਆਂ? ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਐਗਜ਼ੈਕਟਲੀ। ਔਰ ਇਹ ਇੱਕ CM ਇਹ ਕਰਕੇ ਕੀ ਜਸਤੀਅਤ ਦੇ ਰਿਹਾ ਆ? ਪੂਰੀ ਮੁਸਲਮਾਨ ਕਮਿਊਨਿਟੀ ਹੈ ਜਿਹੜੀ, ਇਹ ਉਹਨਾਂ ਦੇ ਉੱਤੇ ਅਟੈਕ ਵਾਸਤੇ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਔਰ ਕਾਨੂੰਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਔਰ ਮਿਸਾਲ ਬਣਾਇਆ ਜਾ ਰਿਹਾ ਕਿ ਜਦੋਂ ਇੱਕ ਸੂਬੇ ਦਾ ਪ੍ਰਧਾਨ ਇਹੋ ਜਿਹੀਆਂ ਹਰਕਤਾਂ ਕਰੇਗਾ ਤੇ ਉਹ ਤੇ ਇਸ ਮੁਸਲਮਾਨ ਕਮਿਊਨਿਟੀ ਹੈ ਜਿਹੜੀ, ਉਹਦੇ ਨਾਲ ਕੀ ਸਲੂਕ ਹੋਏਗਾ। ਸੋ ਇਹਦੀ ਅਸੀਂ ਨਿੰਦਿਆ ਕਰਨੇ ਜੀ। ਪਾਕਿਸਤਾਨੀ ਸੋਸ਼ਲ ਮੀਡੀਆ ਕੰਟੈਂਟ ਬਾਰੇ 2025 ਦੇ ਕੁਝ ਆંકੜੇ ਸਾਹਮਣੇ ਆਏ ਨੇ, ਜਿਨ੍ਹਾਂ 'ਚ ਦੱਸਿਆ ਜਾ ਰਿਹਾ ਕਿ ਕੁਝ ਲੋਕਾਂ ਦੀਆਂ ਪੰਜੇ ਘਿਓ 'ਚ ਤੇ ਸਿਰ ਕੜਾਈ 'ਚ। ਪਰਵੀਨ, ਸਾਲ 2025 ਮੁੱਕ ਗਿਆ, ਸਾਲ 2026 ਜਿਹੜਾ ਉਹ ਸ਼ੁਰੂ ਹੋਣ ਲੱਗਾ। ਸਾਊਦੀ ਅਰਬ ਦੀ ਇੱਕ ਵੈਬਸਾਈਟ ਆ, ਉਹਨੇ ਆંકੜੇ ਦਿੱਤੇ ਨੇ ਕਿ ਸਾਲ 2025 'ਚ 95,000 ਤੋਂ ਵੱਧ ਪਾਕਿਸਤਾਨੀ YouTube ਚੈਨਲਸ ਨੇ ਨਾ ਜਿਹੜੇ, ਉਹਨਾਂ ਦੇ 10,000 ਜਿਹੜੇ ਸਬਸਕ੍ਰਾਈਬਰ ਨੇ, ਉਹਨਾਂ ਨੇ ਉਹ ਟਾਰਗੇਟ ਗੋਲ ਅਚੀਵ ਕੀਤਾ। 13,000 ਚੈਨਲ ਐਸੇ ਨੇ ਜਿਨ੍ਹਾਂ ਦੇ ਦੇਖਣ ਜਾਂ ਸਬਸਕ੍ਰਾਈਬਰਸ ਦੀ ਗਿਣਤੀ 1 ਲੱਖ ਤੋਂ ਵੱਧ ਗਈ ਹੈ।
ਇਸੇ ਤਰ੍ਹਾਂ 1000 ਤੋਂ ਬਹੁਤੇ ਪਾਕਿਸਤਾਨੀ ਚੈਨਲ ਐਸੇ ਨੇ ਜਾਂ YouTube ਚੈਨਲ ਜਿਨ੍ਹਾਂ ਦੀ 10 ਲੱਖ ਸਬਸਕ੍ਰਾਈਬਰ ਨੇ ਜਿਹੜੇ ਉਹਨਾਂ ਤੋਂ ਉੱਤੇ ਦਾ ਇਹ ਹੈ। ਔਰ ਇਹ ਸਾਰਾ ਕੰਟੈਂਟ ਹੈ ਜਿਹੜਾ ਹੈ ਇਹਦਾ 60 to 70% ਪਾਕਿਸਤਾਨ ਤੋਂ ਬਾਹਰ ਵੇਖਿਆ ਜਾਂਦਾ। ਯਾਨੀ ਇਹ ਸਬਸਕ੍ਰਾਈਬਰ ਨੇ ਜਿਹੜੇ ਇੰਟਰਨੈਸ਼ਨਲ ਨੇ ਇਹ 60% ਆંકੜੇ ਦਿੱਤੇ ਜਾ ਰਹੇ ਨੇ। ਇਹਨਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਦਾ ਆਖਣਾ ਕਿ 70% ਸਾਡਾ ਕੰਟੈਂਟ ਹੈ ਜਿਹੜਾ ਉਹ ਪਾਕਿਸਤਾਨ ਤੋਂ ਬਾਹਰ ਵੇਖਿਆ ਜਾਂਦਾ ਹੈ। ਸੋ ਇਹ ਕੰਟੈਂਟ ਕ੍ਰੀਏਟ ਕਰ ਰਹੇ ਨੇ, ਉਹਦੇ ਵਿੱਚ ਸਾਰਾ ਇਖਲਾਕੀ ਨਹੀਂ ਹੈ, ਸਾਰਾ ਵੇਖਣ ਵਾਲਾ ਨਹੀਂ ਹੈ, ਪਰ ਓਵਰਆਲ ਜਿਹੜੇ ਆંકੜੇ ਸਾਹਮਣੇ ਆਏ ਨੇ ਉਹ ਇਹ ਦੱਸਣ ਦੇ ਨੇ ਕਿ ਪਾਕਿਸਤਾਨ 'ਚ YouTube ਰਾਹੀਂ ਲੋਕਾਂ ਨੇ ਕਮਾਈ ਹੈ ਜਿਹੜੀ ਉਹ ਕਿੱਦਾਂ ਕੀਤੀ। 60% ਇੰਟਰਨੈਸ਼ਨਲੀ ਉਹਨਾਂ ਨੇ ਜਿਹੜੀ ਆਪਣੀ ਵੀਵਰਸ਼ਿਪ ਹੈ ਜਿਹੜੀ ਬਣਾਈ ਹੈ ਔਰ ਉਹਦਾ ਇਨਸੈਂਟਿਵ ਔਰ ਬੈਨੀਫਿਟ ਹੈ ਜਿਹੜਾ ਉਹ ਕਿੱਦਾਂ ਲੈ ਰਹੇ ਨੇ। ਇਹਨਾਂ 'ਚ ਬਹੁਤ ਸੋਹਣੇ ਸੁਲਝੇ ਹੋਏ ਚੈਨਲ ਵੀ ਹੈ ਨੇ, ਬਹੁਤ ਸਾਰੇ ਟੀਵੀ ਚੈਨਲਾਂ ਦੇ ਵੀ ਡਰਾਮਿਆਂ ਦੇ ਵਾਸਤੇ ਲੋਕਾਂ ਨੇ ਉਹ ਕੀਤੇ ਹੋਏ ਆ। ਤੇ ਇਹ ਹੈ ਆ ਬਹਰਹਾਲ ਇਹ ਸਾਲ 2025 ਮੁੱਕਦਿਆਂ ਕੁਝ ਲੋਕਾਂ ਦੀ ਜਿਹੜੀ ਚਾਂਦੀ ਹੈ ਉਹਦੇ ਬਾਰੇ ਕੁੰਡ ਤੋਂ ਪਰਦਾ ਪਰਾਂ ਕਰ ਗਿਆ ਜੀ। ਮਸੂਦ ਇਹਦੇ ਨਾਲ ਹੀ ਸੀ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਜਿਨ੍ਹਾਂ 'ਚ YouTube ਆ, Facebook ਆ, TikTok ਆ, Instagram ਆ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫਤੇ 'ਚ 5 ਦਿਨ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਫਰਾਈਡੇ ਯਾਨੀ ਸਵਾਰ, ਮੰਗਲ, ਬੁੱਧ, ਵੀਰਵਾਰ, ਜੁਮੇਰਾਤ ਔਰ ਜੁਮਾ, ਸ਼ੁੱਕਰਵਾਰ, ਫਰਾਈਡੇ ਇਹ ਅਸੀਂ ਪੇਸ਼ ਕਰ ਰਹੇ ਹਾਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725600। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।